ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆਂ ਵਿਊਅਰਸ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਸ ਬਜ਼ੁਰਗ ਦੀ ਜਿਹੜੇ ਕਿ 92 ਸਾਲਾ ਜੋ ਮੁਸਲਮਾਨ ਬਜ਼ੁਰਗ ਬਾਬਾ ਨੱਥਨ ਜੀ ਹੋਰਾਂ ਦੀ ਜਿਹੜੇ ਕਿ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਕਰਤਾਰਪੁਰ ਲਾਂਘਾ ਖੁੱਲਣ ਤੋਂ ਬਾਅਦ ਹੁਣ ਤੱਕ ਸੇਵਾ ਕਰ ਰਹੇ ਸਨ। ਉਹ ਚੜ੍ਹਾਈ ਕਰ ਗਏ ਨੇ ਔਰ ਅਸੀਂ ਉਹਨਾਂ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਉਹ ਐਵਰੀਡੇ ਆਪਣੇ ਪਿੰਡ ਤੋਂ 5 ਮੀਲ ਪੈਦਲ ਤੁਰ ਕੇ ਗੁਰੂ ਘਰ ਆਉਂਦੇ ਸਨ ਔਰ ਸ਼ਾਮ ਨੂੰ ਪਰਤ ਜਾਂਦੇ ਸਨ। ਸੇਵਾ ਕਰਕੇ ਉਹ ਲੱਕੜੀ ਇਕੱਠੀ ਵੀ ਕਰਦੇ ਸਨ ਲੰਗਰ ਵਾਸਤੇ ਔਰ ਜਦੋਂ ਬਾਕੀ ਜਿਹੜੀਆਂ ਸੇਵਾ ਗੁਰੂ ਘਰ ਵਿੱਚ ਹੁੰਦੀ ਸੀ ਉਹ ਵੀ ਕਰਦੇ ਸਨ। ਸੋ ਸਿੱਖ ਸੰਗਤ ਵੱਲੋਂ ਉਹਨਾਂ ਦੇ ਚਲਾਣੇ ਤੇ ਕਾਫੀ ਅਫਸੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਔਰ ਨਾਰੀ ਆਪਾਂ ਇੱਕ ਹੋਰ ਖਬਰ ਤੋਂ ਨਾਲ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਅੱਜ ਤੋਂ ਠੀਕ 60 ਸਾਲ ਪਹਿਲਾਂ ਅੱਜ ਦੇ ਦਿਨ 10 ਸਾਲ ਦੇ ਕਾਕਾ ਇੰਦਰਜੀਤ ਸਿੰਘ ਨੂੰ ਕਰਨਾਲ ਵਿਖੇ ਇਸ ਲਈ ਸ਼ਹੀਦ ਕਰ ਦਿੱਤਾ ਗਿਆ ਕਿ ਉਹ ਬੱਚਿਆਂ ਨਾਲ ਮਿਲ ਕੇ ਪੰਜਾਬੀ ਜ਼ਿੰਦਾਬਾਦ ਦੇ ਜੋ ਨਾਰੇ ਲਾ ਰਹੇ ਸਨ, ਜਿਸ ਨਾਰੇ ਤੇ ਸਰਕਾਰ ਵੱਲੋਂ ਪਾਬੰਦੀ ਲਾਈ ਹੋਈ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਔਰ ਨਾਰੀ ਗੁਰਬਾਣੀ ਵਿਚਾਰਾਂ ਦੀ ਵੀ ਸਾਂਝ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਹਨਾਂ ਸਭ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਸ਼ਰਧਾ ਜਿਹਨੂੰ ਫੇਥ ਕਹਿੰਦੇ ਆ ਦੇਖਦੇ ਆ ਜੀ, ਤੇ ਫਿਰ ਇਸ ਕਿਸਮ ਦੇ ਬਜ਼ੁਰਗ ਦੇ ਅੱਗੇ ਸਿਰ ਝੁਕਦਾ ਹੈ। ਮੈਂ ਵੀ ਇਹਨਾਂ ਬਾਰੇ ਨਹੀਂ ਸੀ ਜਾਣਦਾ। ਅੱਜ ਜਿਹੜਾ ਗਵਰਨਰ ਪੰਜਾਬ ਲਹਿੰਦੇ ਪੰਜਾਬ ਦੇ ਨੇ ਮਿਸਟਰ ਸਰਵਰ ਜੀ, ਉਹਨਾਂ ਨੇ ਇੱਕ ਪੂਰਾ ਜਿਹੜਾ ਗਰੁੱਪ ਜਿਹਦੇ ਤੇ ਸਾਡੀ ਵਿਜ਼ੂਅਲ ਕਾਨਫਰੰਸ ਵੀ ਹੋਈ, ਮਿਸਟਰ ਫਾਰੂਕ ਕੋਆਰਡੀਨੇਟਰ ਨੇ ਸਿੱਖ ਕਮਿਊਨਿਟੀ ਦੇ ਨੁਮਾਇੰਦਿਆਂ ਨਾਲ ਜਿਹੜਾ ਕੋਆਰਡੀਨੇਟ ਕਰਦੇ ਨੇ ਔਰ ਉਹਨਾਂ ਦੇ WhatsApp ਗਰੁੱਪ ਦੇ ਉੱਤੇ ਜੋ ਵੀ ਲੇਟੈਸਟ ਡਿਵੈਲਪਮੈਂਟਸ ਹੁੰਦੀਆਂ ਉਹਨਾਂ ਸੰਬੰਧੀ ਖਬਰਾਂ ਹੁੰਦੀਆਂ ਨੇ। ਹਾਲਾਂ 2 ਦਿਨ ਪਹਿਲਾਂ ਇਸ ਦੇ ਉੱਤੇ ਖਬਰ ਸੀ ਜਿਹੜੀ ਉਹਨਾਂ ਨੇ ਪੋਸਟ ਕੀਤੀ, ਜਿਹੜੀ ਬਾਅਦ ਚ ਮੀਡੀਆ 'ਚ ਵੀ ਆਈ। ਗੁਰਦੁਆਰਾ ਕਰਤਾਰਪੁਰ ਸਾਹਿਬ ਆਫੀਸ਼ੀਅਲ ਵੈਬਸਾਈਟ ਲਾਂਚਡ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜਿਹੜਾ ਆਫੀਸ਼ੀਅਲ ਵੈਬਸਾਈਟ ਉਹ ਲਾਂਚ ਕੀਤਾ ਗਿਆ ਹੈ। ਫੈਡਰਲ ਮਿਨਿਸਟਰ ਫਾਰ ਰਿਲੀਜੀਅਸ ਅਫੇਅਰਸ ਪੀਰ ਨੂਰੁਲ ਹਕ ਕਾਦਰੀ addressing the launching ceremony said generosity shown by Pakistan regarding religious freedom is unparalleled in any other country. So ਇਸ ਜਿਹੜਾ ਫੰਕਸ਼ਨ ਹੋਇਆ ਜਿਸ ਦੇ ਵਿੱਚ ਵੈਬਸਾਈਟ ਲਾਂਚਿੰਗ ਹੋਈ ਉਹਦੇ ਵਿੱਚ ਜਿਵੇਂ ਰਿਲੀਜੀਅਸ ਅਫੇਅਰਸ ਦੇ ਮਿਨਿਸਟਰ ਨੇ ਔਰ ਇਸੇ ਤਰ੍ਹਾਂ ਉਹਨਾਂ ਦੇ ਨਾਲ ਫੈਡਰਲ ਮਿਨਿਸਟਰ ਤੋਂ ਇਲਾਵਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਨੇ, ਵੈਕੂਅਸ ਟਰਸਟ ਪ੍ਰਾਪਰਟੀ ਬੋਰਡ ਚੇਅਰਮੈਨ ਡਾਕਟਰ ਆਮਿਰ ਅਹਿਮਦ ਨੇ। ਉਹਨਾਂ ਨੇ ਕਿਹਾ ਕਿ ਵੀ ਦਿਸ ਵਿਲ ਬੀ ਅ ਗੇਟਵੇ ਫॉर द ਹੋਲ ਵਰਲਡ। ਪਿਲਗ੍ਰਿਮਸ ਐਂਡ ਟੂਰਿਸਟ ਫਰਮ ਆਲ ਓਵਰ ਦ ਵਰਲਡ ਵਿਲ ਬੀ ਏਬਲ ਟੂ ਗੈਟ ਇਨਫੋਰਮੇਸ਼ਨ ਬਿਫੋਰ ਵਿਜ਼ਿਟਿੰਗ ਹੀਅਰ। ਸੋ ਇਹ ਵੱਡੀ ਖਬਰ ਹੈ ਕਿ ਵੀ ਆਲਰੇਡੀ ਉਹਨਾਂ ਨੇ ਇਸ ਕੋਵਿਡ-19 ਦੇ ਚਲਦਿਆਂ ਵੀ ਜਿਹੜੇ ਇਸ ਪਾਸੇ ਪ੍ਰੋਗਰੈਸ ਹੈ। ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਅਸੀਂ ਗੱਲ ਕਰਦੇ ਹਾਂ ਕਿ ਆਲਰੇਡੀ ਉਹਨਾਂ ਦੇ VC ਲਾ ਦਿੱਤੇ ਗਏ ਨੇ। ਉਹਨਾਂ ਨੇ ਵੀ ਸਾਰਾ ਸਰਵੇ ਕੀਤਾ। ਅਸੀਂ ਵਕਤਨ ਬਾ ਵਕਤਨ ਸ਼ੇਅਰ ਕਰਦੇ ਰਵਾਂਗੇ ਉਹਨਾਂ ਖਬਰਾਂ ਨੂੰ। ਔਰ ਇਸ ਦੇ ਨਾਲ ਹੀ ਇੱਕ ਦੁਖਦ ਖਬਰ ਵੀ ਸੀ ਕਿ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਇੱਕ ਜਿਹੜੇ ਉਹਨਾਂ ਦੇ ਗ੍ਰੰਥੀ ਨੇ, ਉਹਨਾਂ ਦੀ ਬੱਚੀ ਜਿਹੜੀ ਸ਼ਾਇਦ 15 ਜਾਂ 16 ਸਾਲ ਦੀ, ਉਹ ਗਾਇਬ ਹੋ ਗਈ ਪਿਛਲੇ ਕਈ ਦਿਨਾਂ ਤੋਂ, 4-5 ਦਿਨ ਤੋਂ। ਔਰ ਅੱਜ ਹੀ ਮੈਂ ਆਉਣ ਤੋਂ ਪਹਿਲਾਂ ਦੇਖ ਰਿਹਾ ਸੀ ਵੀ ਮਿਸਟਰ ਫਾਰੂਕ ਹੋਰਾਂ ਨੇ ਮੈਸੇਜ ਪਾਇਆ ਸੀ ਕਿ ਅਸੀਂ ਚੰਗੀ ਖਬਰ ਦੇਵਾਂਗੇ। ਆਲਰੇਡੀ ਏਜੰਸੀਜ਼ ਔਰ ਲੋਕਲ ਪੁਲਿਸ ਨੇ ਉਹ ਟਾਰਗੇਟ ਤੱਕ ਪਹੁੰਚ ਗਏ ਨੇ, ਟਰੇਸ ਕਰ ਲਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਦੁਖਦਾਈ ਖਬਰਾਂ ਬਹੁਤ ਵਾਰ ਜਿਹੜੀਆਂ ਤੁਹਾਡੀਆਂ ਪ੍ਰਾਪਤੀਆਂ ਹੁੰਦੀਆਂ ਨੇ ਉਹਨਾਂ ਨੂੰ ਬੈਕਗੇਅਰ ਲੱਗਦਾ ਹੈ। ਔਰ ਇਸ ਦੇ ਉੱਤੇ ਬੇਸ਼ੱਕ ਜਿਉਂ ਹੀ ਇਹ ਖਬਰ ਆਈ ਹੈ ਔਰ ਸਾਰੇ ਉਹ ਸਾਡੇ ਇਸ ਗਰੁੱਪ ਦੇ ਉੱਤੇ ਵੀ, ਗਵਰਨਰ ਦੇ ਉੱਤੇ ਔਰ ਇਹ ਸਾਰਾ ਦਬਾਅ ਬਣਿਆ ਔਰ ਇਸ ਦੇ ਉੱਤੇ ਕਾਰਵਾਈ ਵੀ ਹੋਈ ਹੈ। ਜਦੋਂ ਕੋਈ ਗੱਲ ਸਾਹਮਣੇ ਆਉਂਦੀ ਹੈ ਅਸੀਂ ਫਿਰ ਡਿਸਕਸ ਕਰਾਂਗੇ। ਔਰ ਅੱਜ ਹੀ ਇਹ ਖਬਰ, ਕਿਉਂਕਿ ਇਹ ਇੱਕ ਰਿਮੋਟਲੀ ਕਿਸੇ ਨੇ ਮੈਂਸ਼ਨ ਕੀਤਾ ਸੀ ਕਿ ਜੀ ਇੱਕ ਬਜ਼ੁਰਗ ਨੇ ਜਿਹੜੇ ਕਰਤਾਰਪੁਰ ਸਾਹਿਬ ਜਦੋਂ ਤੋਂ ਕੋਰੀਡੋਰ ਖੁੱਲ੍ਹਿਆ, ਉਹਨਾਂ ਦਾ ਪਿੰਡ 5 ਮੀਲ ਦੂਰ ਹੈ। ਉਹ ਰੋਜ਼ਾਨਾ 5 ਮੀਲ ਤੁਰ ਕੇ ਆਉਂਦੇ ਨੇ। 90-92 ਸਾਲ ਦੀ ਉਹਨਾਂ ਦੀ ਉਮਰ ਹੈ ਔਰ ਉਹ ਲੰਗਰ ਦੇ ਲਈ ਲੱਕੜਾਂ ਵੀ ਲੈ ਕੇ ਆਉਂਦੇ ਨੇ ਜੰਗਲ ਚੋਂ। ਫਿਰ ਮਜ਼ਾਰ ਜਿਹੜਾ ਹੈ ਉਸ ਦੀ ਸੇਵਾ ਕਰਦੇ ਨੇ। ਸਾਰਾ ਦਿਨ ਯਾਤਰੂ ਜਿਹੜੇ ਜਾਂਦੇ ਨੇ ਉਹਨਾਂ ਦੇ ਨਾਲ ਔਰ ਫਿਰ ਸੇਵਾ ਕਰਕੇ ਸ਼ਾਮ ਨੂੰ ਸੂਰਜ ਛੁਪਣ ਤੋਂ ਪਹਿਲੇ ਉਹ 5 ਮੀਲ ਵਾਪਸ ਆਪਣੇ ਪਿੰਡ ਚਲੇ ਜਾਂਦੇ ਨੇ।
ਸੋ ਅੱਜ ਖਬਰ ਸੀ ਕਿ ਵੀ ਉਹ ਚੜ੍ਹਾਈ ਕਰ ਗਏ ਔਰ ਮੈਂ ਦੇਖ ਰਿਹਾ ਸੀ ਕਿ ਈਵਨ ਇਸ ਗਰੁੱਪ ਦੇ ਉੱਤੇ ਵੀ ਜਿਹੜੇ ਬੜੇ ਬੜੇ ਦੁਨੀਆ ਭਰ ਦੇ ਜਿਹੜੇ ਸਿੱਖ ਨੁਮਾਇੰਦੇ MP ਦੂਜੇ ਸਾਰਿਆਂ ਨੇ ਅਫਸੋਸ ਦਾ ਇਜ਼ਹਾਰ ਕੀਤਾ ਔਰ ਮੈਂ ਸਮਝਦਾ ਕਿ ਇਹ ਉਹਨਾਂ ਦਾ ਨਾਮ ਬਾਬਾ ਨੱਥਨ ਜੀ ਕਰਕੇ ਉਹ ਹੋ ਸਕਦਾ ਬਰੀਫ ਜਿਵੇਂ ਨਿਕਨੇਮ ਹੁੰਦਾ ਹੈ ਉਹ ਹੋਏਗਾ ਉਹ ਇਸ ਦੁਨੀਆ ਨੂੰ ਜਿਵੇਂ ਇਸ ਤੋਂ ਰੁਖਸਤ ਹੋਏ ਨੇ ਸੋ ਮੈਂ ਸਮਝਦਾ ਵੀ ਉਹਨਾਂ ਦੇ ਲਈ ਸਾਡੀ ਅਰਦਾਸ ਜਾਂ ਪ੍ਰੇਅਰ ਤਾਂ ਕੀ ਮਤਲਬ ਰੱਖਦੀ ਹੈ ਉਹਨਾਂ ਨੂੰ ਪਹਿਲਾਂ ਹੀ ਗੁਰੂ ਨਾਨਕ ਦਾ ਜਿਹੜੀ ਗੋਦ ਪਿਆਰ ਹਾਸਲ ਹੈ ਔਰ ਅਸੀਂ ਜਿਵੇਂ ਇਸਲਾਮਿਕ ਪਰੰਪਰਾ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਅੱਲਾਹ ਤਾਲਾ ਉਹਨਾਂ ਦਾ ਦਰਜਾ ਬੁਲੰਦ ਕਰੇ ਔਰ ਉਹਨਾਂ ਨੂੰ ਜੰਨਤ ਨਸੀਬ ਕਰਾਏ ਔਰ ਦੂਸਰਾ ਵਾਕਿਆ ਜਿਹੜਾ ਕਿਉਂਕਿ ਅੱਗੇ ਸਾਡਾ ਇੱਕ ਸੈਗਮੈਂਟ ਹਿਸਟਰੀ ਰਿਲੇਟਡ ਕਿ ਟੁਡੇ ਇਨ ਵਰਲਡ ਹਿਸਟਰੀ ਟੁਡੇ ਇਨ ਸਿੱਖ ਹਿਸਟਰੀ ਹੁੰਦਾ ਸੀ 2-3 ਸਾਲ ਅਸੀਂ ਚਲਾਇਆ ਮੇਬੀ ਅਸੀਂ ਫੇਰ ਸ਼ੁਰੂ ਕਰੀਏ ਕਿਉਂਕਿ ਕੋਈ ਨਾ ਕੋਈ ਦਿਨ ਐਸਾ ਆਉਂਦਾ ਜਦੋਂ ਤੁਹਾਡਾ ਅੱਜ ਮੈਂ ਸੋਸ਼ਲ ਮੀਡੀਆ ਜਦੋਂ ਮੋਨੀਟਰ ਕਰ ਰਿਹਾ ਸੀ ਕਿਉਂਕਿ ਕੁਝ ਚੀਜ਼ਾਂ ਤੁਹਾਡੀਆਂ ਯਾਦਾਂ ਦੇ ਵਿੱਚ ਪਈਆਂ ਹੁੰਦੀਆਂ ਮੈਂ 10 ਜਾਂ 11 ਸਾਲ ਦਾ ਸੀ ਜਦੋਂ ਪਹਿਲੀ ਵਾਰ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕੀਤੇ ਔਰ ਉਸ ਵੇਲੇ ਬਿਲਕੁਲ ਨਾਲ ਹੁਣ ਵੀ ਹੈ ਬੇਸ਼ੱਕ ਉਹਨੂੰ ਇਹਨਾਂ ਨੇ ਜੂਨ 84 ਦੇ ਹਮਲੇ ਵੇਲੇ ਤਬਾਹ ਕਰ ਦਿੱਤਾ ਹੈ ਸੈਂਟਰਲ ਸਿੱਖ ਮਿਊਜ਼ੀਅਮ ਨੂੰ ਉਹਦੀਆਂ ਕਾਫੀ ਜਿੱਥੇ ਬਹੁਤ ਸਾਰੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਔਰ ਹੱਥ ਲਿਖਤਾਂ ਲੁੱਟ ਕੇ ਲੈ ਗਏ ਨੇ ਔਰ ਮੈਨੂੰ ਅਜੇ ਵੀ ਯਾਦ ਹੈ ਔਰ ਅਸੀਂ ਕਿਉਂਕਿ ਜਿਹੜਾ ਵੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਂਦਾ ਸੀ ਉਹ ਸੈਂਟਰਲ ਸਿੱਖ ਮਿਊਜ਼ੀਅਮ ਜ਼ਰੂਰ ਵਿਜ਼ਿਟ ਕਰਦਾ ਸੀ ਔਰ ਹੁਣ ਇੱਕ 11-12 ਸਾਲ ਦਾ ਬੱਚਾ ਜਦੋਂ ਦੇਖ ਰਿਹਾ ਬੇਸ਼ੱਕ ਉਹਦੇ 'ਚ ਸਾਡਾ ਪੁਰਾਤਨ ਇਤਿਹਾਸ ਸ਼ਹੀਦ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਬਾਬਾ ਫਰੀਦ ਜੀ ਦੀ ਪਿਕਚਰ ਜਿਹੜੀ ਸੋਭਾ ਸਿੰਘ ਆਰਟਿਸਟ ਨੇ ਬਣਾਈ ਔਰ ਹੋਰ ਬਹੁਤ ਸਾਰੇ ਸੀ ਪਰ ਜਿਹੜੀ ਇੱਕ ਤਸਵੀਰ ਮੇਰੇ ਜ਼ਿਹਨ 'ਚ ਇਹਨਾਂ ਸਾਰੇ ਸਾਲਾਂ ਦੇ ਵਿੱਚ ਉਕਰੀ ਰਹੀ ਜਾਂ ਉਕਰੀ ਹੋਈ ਹੈ ਉਹ ਸੀ 10 ਸਾਲਾ ਇੰਦਰਜੀਤ ਸਿੰਘ ਸਕੂਲ ਦਾ ਬੱਚਾ ਜਿਹਨੂੰ ਕਰਨਾਲ ਸ਼ਹਿਰ ਦੇ ਵਿੱਚ ਜਦੋਂ ਕਿ ਪੰਜਾਬ ਦੇ ਵਿੱਚ ਪੰਜਾਬੀ ਜ਼ਬਾਨ ਦੇ ਲਈ ਇੱਕ ਅੱਡ ਸੂਬੇ ਦਾ ਮੋਰਚਾ ਲੱਗਾ ਹੋਇਆ ਸੀ ਔਰ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਪਾਬੰਦੀ ਸੀ ਉਹ ਕਰਨਾਲ ਦਾ ਰਹਿਣ ਵਾਲਾ ਨਹੀਂ ਸੀ ਉਹ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਕਰਨਾਲ ਗਿਆ ਸੀ ਪਰ ਆਪਣੇ ਕਜ਼ਨਸ ਔਰ ਦੂਜੇ 5-7 ਨਿਆਣੇ ਇਕੱਠੇ ਹੋ ਕੇ ਉਹ ਬਾਜ਼ਾਰ 'ਚ ਨਿਕਲੇ ਪੰਜਾਬੀ ਸੂਬਾ ਜ਼ਿੰਦਾਬਾਦ ਇੰਨਾ ਜੋਸ਼ ਸੀ ਸਾਰੀ ਕੌਮ 60,000 ਸਿੱਖ ਜੇਲ੍ਹਾਂ 'ਚ ਡੱਕਿਆ ਗਿਆ ਸੀ ਔਰ ਉਹਨੂੰ ਪੁਲਿਸ ਨੇ ਰੋਕਿਆ ਉਹਨੂੰ ਕਿਹਾ ਕਿ ਬਈ ਵਾਪਸ ਮੁੜ ਔਰ ਇਹ ਬਿਲਕੁਲ ਜਿਹੜਾ ਤੂੰ ਜ਼ਿੰਦਾਬਾਦ ਨਹੀਂ ਕਹਿਣਾ ਮੁਰਦਾਬਾਦ ਕਹਿ ਉਹਨੇ ਜਿੰਨੀ ਵਾਰੀ ਉਹਨੂੰ ਕਹਿਣ ਉਨੀ ਵਾਰੀ ਉਹ ਪੰਜਾਬੀ ਸੂਬਾ ਜ਼ਿੰਦਾਬਾਦ ਕਹੇ ਫਿਰ ਉਹਨਾਂ ਨੇ ਉਹਨੂੰ ਮਾਰ ਕੇ ਉਹਦੀ ਬਾਹ ਜ਼ਖਮੀ ਕੀਤੀ ਔਰ ਫਾਈਨਲੀ ਉਹਨੂੰ ਮਾਰ ਕੇ ਖੂਹ ਦੇ ਵਿੱਚ ਸੁੱਟ ਦਿੱਤਾ ਸੀ ਔਰ ਉੱਥੇ ਉਹਦੀ ਸ਼ਹੀਦੀ ਹੋਈ ਔਰ ਉਹ ਪਿਕਚਰ ਜਿਹੜੀ ਸੈਂਟਰਲ ਸਿੱਖ ਮਿਊਜ਼ੀਅਮ 'ਚ ਉਸ 10 ਸਾਲ ਦੇ ਬੱਚੇ ਇੰਦਰਜੀਤ ਸਿੰਘ ਦੀ ਕਿਉਂਕਿ ਮੈਂ ਵੀ ਆਲਮੋਸਟ ਉਸੇ ਉਮਰ 'ਚ ਸੀ ਤਾਂ ਮੈਂ ਦੇਖ ਸਕਦਾ ਸੀ ਕਿ ਵੀ ਇਹ ਕਿਉਂਕਿ ਅਸੀਂ ਜਦੋਂ 7 ਸਾਲ ਤੇ 9 ਸਾਲ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਯਾਦ ਕਰਦੇ ਹਾਂ ਕਿ ਨੀਹਾਂ ਦੇ ਵਿੱਚ ਚਿਣੇ ਗਏ ਔਰ ਉਹਨਾਂ ਨੇ ਸਿੱਖੀ ਆਨ ਸ਼ਾਨ ਲਈ ਆਪਣਾ ਆਪ ਕੁਰਬਾਨ ਕੀਤਾ ਪਰ ਸਾਡੇ ਲਈ ਇਹ ਸੀ ਕਿ ਉਹ ਤਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸੀ ਉਹਨਾਂ ਦੇ ਸਾਹਿਬਜ਼ਾਦੇ ਸੀ ਸੋ ਉਹਨਾਂ ਦੇ ਵਿੱਚ ਤਾਂ ਪਹਿਲਾਂ ਹੀ ਕੋਈ ਇਲਾਹੀ ਜਿਹੜਾ ਵਜੂਦ ਸੀ ਉਹਨਾਂ ਦਾ ਲੇਕਿਨ ਜਦੋਂ ਤੁਸੀਂ ਮਹਿਸੂਸ ਕਰਦੇ ਹੋ ਕਿ ਸਾਡੇ ਵਰਗਾ 5ਵੀਂ 6ਵੀਂ ਦੇ ਵਿੱਚ ਪੜ੍ਹਦਾ ਵਿਦਿਆਰਥੀ ਜਿਹੜਾ ਹੈ ਉਹਨੇ ਕੌਮੀ ਆਨ ਸ਼ਾਨ ਲਈ ਪੰਜਾਬੀ ਜ਼ਬਾਨ ਦੇ ਲਈ ਆਪਣੀ ਕੁਰਬਾਨੀ ਦਿੱਤੀ ਹੈ ਤੇ ਉਹ ਇੱਕ ਜਿਵੇਂ ਇੱਕ ਇਮੇਜ ਤੁਹਾਡੇ 'ਚ ਉਕਰਿਆ ਜਾਂਦਾ ਔਰ ਅੱਜ ਉਹੀ ਦਿਨ ਹੈ ਜਦੋਂ ਕਿ ਅੱਜ ਤੋਂ ਠੀਕ 60 ਸਾਲ ਪਹਿਲਾਂ 21 ਸਤੰਬਰ 1960 ਨੂੰ ਕਾਕਾ ਇੰਦਰਜੀਤ ਸਿੰਘ ਉਹਨਾਂ ਨੇ ਸ਼ਹੀਦੀ ਜਾਮ ਪੀਤਾ ਇਹ ਵੱਖਰੀ ਗੱਲ ਹੈ ਕਿ ਜਿਨ੍ਹਾਂ ਦੇ ਹੱਥ ਪੰਜਾਬੀ ਸੂਬਾ ਆਇਆ ਜਿਸ ਅਕਾਲੀ ਦਲ ਨੇ ਉਸ ਸਾਰਿਆਂ ਨੂੰ 1966 ਤੋਂ ਲੈ ਕੇ ਹੁਣ ਤੱਕ ਪੰਜਾਬੀ ਜ਼ਬਾਨ ਦਾ ਕੀ ਬਣਾਇਆ ਹੈ ਸਿੱਖ ਕੌਮ ਦਾ ਕੀ ਬਣਾਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜੇ ਬੇਅਦਬੀ ਦੀ ਗੱਲ ਦੇਖੀਏ ਉਹ ਲਗਾਤਾਰਤਾ ਨਾਲ ਜਾਰੀ ਹੈ ਅੱਜ ਵੀ ਮਾਲਵੇ ਦੇ ਇੱਕ ਪਿੰਡ ਦੇ ਵਿੱਚ ਹੈ ਤੂਰ ਕੇ ਕੀ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬ ਕੀਤੇ ਗਏ ਨੇ ਕਿਵੇਂ ਸ਼੍ਰੋਮਣੀ ਕਮੇਟੀ ਨੇ ਸੈਂਕੜਿਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਰੋ ਬਾਰ ਫਰੋਖਤ ਕੀਤੇ ਨੇ ਔਰ ਫਰੋਖ ਕੀਤੀ ਹੈ ਉਹਨਾਂ ਦੀ ਔਰ ਕਿਵੇਂ ਉਸ ਸਾਰੇ ਨੂੰ ਲੁਕਾਉਣ ਦੀ ਕੋਸ਼ਿਸ਼ ਹੈ ਸੋ ਅਸੀਂ ਅੱਜ ਜਦੋਂ ਇਹ ਯਾਦ ਕਰ ਰਹੇ ਹਾਂ
ਇੱਕ ਪਾਸੇ ਜਿਹੜੇ ਨੇ ਸਾਡੇ ਬਜ਼ੁਰਗ ਬਾਬਾ ਨੱਥਨ ਜੀ ਨੇ ਜਿਹੜੇ ਉਸ ਵਾਗੇ ਦੇ ਪਾਰ ਕਰਤਾਰਪੁਰ ਸਾਹਿਬ ਦੀ ਸਰਜ਼ਮੀਨ ਤੇ ਗੁਰੂ ਨਾਨਕ ਸਾਹਿਬ ਦੀ ਉਸ ਸਰਜ਼ਮੀਨ ਨੂੰ ਸਜਦਾ ਕਰਦੇ ਆ, ਅੱਲਾ ਨੂੰ ਪਿਆਰੇ ਹੋਏ ਨੇ। ਦੂਸਰੇ ਪਾਸੇ ਇਧਰ ਇਹ 10 ਸਾਲ ਦਾ ਬੱਚਾ ਜਿਹੜਾ ਕੌਮੀ ਆਨ ਅਣਖ ਦੇ ਲਈ ਆਪਣਾ ਆਪ ਕੁਰਬਾਨ ਕਰ ਗਿਆ, ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਕਿ ਅਸੀਂ ਰੂਹਾਨੀਅਤ ਦੇ ਵਿਚਾਰ ਵਾਲੇ ਕਬੀਰ ਸਾਹਿਬ ਦੇ ਸ਼ਲੋਕ ਰੋਜ਼ਾਨਾ ਜਿਹੜਾ ਦੁਹਰਾਉਂਦੇ, ਅੱਜ 2 ਸ਼ਲੋਕ ਜਿਹੜੇ ਨੇ ਉਹ ਅਸੀਂ ਵਿਚਾਰ ਕਰ ਰਹੇ ਹਾਂ। ਪਹਿਲਾ ਹੈ ਉਹਨਾਂ ਦਾ, ਕਬੀਰ ਸਾਕਤ ਐਸਾ ਹੈ ਜੈਸੀ ਲਸਨ ਕੀ ਖਾਨ, ਕੋਨੇ ਬੈਠੇ ਖਾਈ ਹੈ ਪ੍ਰਗਟ ਹੋਏ ਨਿਦਾਨ। ਹੁਣ ਲਸਨ, ਗਾਰਲਿਕ, ਬੇਸ਼ੱਕ ਕਈਆਂ ਨੇ ਤਾਂ ਇਸ ਕੋਵਿਡ ਦੇ ਵਿੱਚ ਇਹਨੂੰ ਖਾ ਖਾ ਕੇ ਛੱਡਿਆ, ਸਾਰਾ ਮੂੰਹ 'ਚ ਹਵਾੜ ਭਰ ਲਈ ਖਾ ਖਾ ਕੇ ਕਿ ਬਈ ਸ਼ਾਇਦ ਇਹਦੇ ਨਾਲ ਕੋਵਿਡ ਦੌੜ ਜਾਏ। ਹਾਲਾਂਕਿ ਚੰਗੀ ਚੀਜ਼ ਹੈ, ਲੇਕਿਨ ਹਰ ਚੀਜ਼ ਦੀ ਇੱਕ ਲਿਮਟ ਹੁੰਦੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜੇ ਇੱਥੇ ਤੁਸੀਂ ਅਮਰੀਕਾ 'ਚ ਲਸਣ ਖਾ ਕੇ ਕੰਮ ਤੇ ਜਾਓ ਤੇ ਜਿਹੜਾ ਵੀ ਤੁਹਾਡਾ ਸੁਪਰਵਾਈਜ਼ਰ ਹੈ ਜਾਂ ਜੂਨੀਅਰ ਹੈ ਉਹ ਸ਼ਿਕਾਇਤ ਕਰੇਗਾ ਕਿ ਫਾਊਲ ਸਮੈਲਿੰਗ ਪਰਸਨ। ਔਰ ਇਸ ਲਈ ਅਮੂਮਨ ਜਿਹੜਾ ਹੈ ਉਹ ਦਿਨ ਵੇਲੇ ਪਿਆਜ਼ ਹੋਏ, ਗੰਡਾ ਵੀ, ਪਰ ਗੰਡੇ ਦੇ ਤਾਂ ਫਿਰ ਵੀ ਤੁਸੀਂ ਕੋਈ ਲਾਚੀਆਂ ਲੂਚੀਆਂ ਖਾ ਕੇ ਉਹਦੀ ਗਾਇਬ ਕਰ ਦਿੰਦੇ। ਲਸਣ ਤੁਸੀਂ ਤੜਕਾ ਵੀ ਲਾ ਰਹੇ ਹੋ ਨਾਲ ਚ ਹੁੰਦਾ। ਸੋ ਕਬੀਰ ਸਾਹਿਬ ਨੇ ਉਸ ਬੰਦੇ ਨੂੰ, ਹੁਣ ਜਿਵੇਂ ਲਸਣ ਦੀ ਉੱਥੇ ਗੁਣਾਂ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ, ਮਤਲਬ ਉਹਦੀ ਜਿਹੜੀ ਫਾਉਲਨੈਸ ਹੈ, ਕਬੀਰ ਸਾਹਿਬ ਨੇ ਫਰਮਾਇਆ ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ। ਖਾਨ ਹੁੰਦਾ ਕੋਠੜੀ, ਤੇ ਜੇ ਤੁਸੀਂ ਹੁਣ ਲਸਣ ਜਿਹੜੇ ਨੇ ਚੰਗੇ ਇੱਕ ਕੋਠੜੀ 'ਚ ਰੱਖੇ ਹੋਏ ਨੇ ਤਾਂ ਫਿਰ ਤੁਸੀਂ ਦੇਖ ਲਓ ਵੀ ਮੁਸ਼ਕ ਕਿੱਥੇ ਜਾਂਦੀ ਹੈ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਸਾਕਤ ਹੈ ਜਿਹੜੇ ਰੱਬ ਤੋਂ ਟੁੱਟਿਆ ਹੋਇਆ ਬੰਦਾ, ਜਿਹੜਾ ਦੌਲਤ ਦੇ ਪਿੱਛੇ ਦੌੜ ਰਿਹਾ ਹੈ, ਐਸ਼ੋ ਇਸ਼ਰਤ 'ਚ ਫਸਿਆ ਹੋਇਆ, ਕਿ ਉਹ ਐਸਾ ਹੈ ਜਿਵੇਂ ਮਾਨੋ ਕਿ ਉਹ ਲਸਣ ਦੀ ਕੋਠੜੀ ਹੋਏ, ਜਿਵੇਂ ਉੱਥੋਂ ਬਦਬੂ ਨਿਕਲਦੀ ਹੈ। ਇਸ ਕਿਸਮ ਦਾ ਜਿਹੜਾ ਬੰਦਾ ਰੱਬ ਤੋਂ ਟੁੱਟਿਆ ਹੋਇਆ ਹੈ, ਉਹਦੇ ਕੋਲ ਫ੍ਰੈਗਰੈਂਸ ਨਹੀਂ ਹੈ। ਹੁਣ ਅਸੀਂ ਦੇਖੀਏ ਤਾਂ ਬੋ ਜਿਹੜੀ ਹੈ ਉਸ ਦੇ ਨਾਲ ਤੁਸੀਂ ਬਦ ਲਾ ਦਿਓ ਤੇ ਬਦਬੂ ਹੈ, ਖੁਸ਼ ਲਾ ਦਿਓ ਤੇ ਖੁਸ਼ਬੂ ਹੈ। ਹੁਣ ਜੇ ਇਹ ਬਦਬੂ ਹੈ ਲਸਣ ਕੀ ਖਾਨ, ਗੱਲ ਉਹ ਲਸਣ ਨੂੰ ਮਾੜਾ ਨਹੀਂ ਗਾ, ਉਹ ਤਾਂ ਉਹਨਾਂ ਨੇ ਇੱਕ ਮੈਟਾਫਰ ਇਸਤੇਮਾਲ ਕੀਤਾ ਹੈ, ਇੱਕ ਜਿਹੜਾ ਅਲੰਕਾਰ ਇਸਤੇਮਾਲ ਕੀਤਾ ਹੈ, ਕੋਨੇ ਬੈਠੇ ਖਾਈ ਹੈ ਪ੍ਰਗਟ ਹੋਏ ਨਿਦਾਨ। ਉਹਨਾਂ ਨੇ ਕਿਹਾ ਵੀ ਜਿਵੇਂ ਲਸਣ ਜਿੰਨਾ ਮਰਜ਼ੀ ਕੋਨੇ 'ਚ ਬਹਿ ਕੇ ਖਾਓ ਪਰ ਉਹ ਸਾਰੇ ਪਾਸੇ ਆਖਰ ਨੂੰ ਉਹਦੀ ਉਹ ਸਮੈਲ ਨਿਕਲਣੀ ਹੈ। ਇਸੇ ਤਰ੍ਹਾਂ ਤੁਸੀਂ ਭਾਵੇਂ ਲੁਕਵਾਂ ਛਿਕਵਾਂ ਵੀ ਕਿਸੇ ਮਾਇਆਧਾਰੀ ਦੇ ਨਾਲ ਸੰਬੰਧ ਰੱਖੋ, ਉਹ ਤੁਹਾਡੇ ਕਰੈਕਟਰ ਦੇ ਉੱਤੇ, ਤੁਹਾਡੇ ਆਚਰਣ ਦੇ ਉੱਤੇ, ਤੁਹਾਡੇ ਲਾਈਫ ਸਟਾਈਲ ਦੇ ਉੱਤੇ ਉਹ ਤੁਹਾਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਰੱਬ ਤੋਂ ਟੁੱਟੇ ਹੋਏ ਲੋਕਾਂ ਤੋਂ ਦੂਰ ਰਹੋ। ਔਰ ਇੱਕ ਥਾਂ ਤੇ ਹੋਰ ਕਬੀਰ ਸਾਹਿਬ ਦਾ ਇਸ ਲਾਈਨ ਦੇ ਉੱਤੇ ਸ਼ਲੋਕ ਹੈ, ਕਬੀਰ ਸਾਕਤ ਸੰਗ ਨਾ ਕੀਚੀ ਹੈ ਦੂਰੇ ਜਾਈਏ ਭਾਗ, ਕਿ ਦੂਰੋਂ ਹੀ ਦੌੜ ਜਾਓ। ਦੇਖੋਗੇ ਵੀ ਇਹ ਆ ਰਿਹਾ, ਇਹਦੀ ਜਿਹੜੀ ਹੈ ਸੰਗਤ ਤੇ ਤੁਹਾਨੂੰ ਖਰਾਬ ਹੀ ਕਰੇਗੀ, ਉਹਦੇ ਨੇੜੇ ਲੱਗਣ ਦੀ ਲੋੜ ਨਹੀਂ। ਔਰ ਦੂਸਰਾ ਸ਼ਲੋਕ ਕਬੀਰ ਸਾਹਿਬ ਦਾ, ਉਹ ਲੋਕ ਕਿਵੇਂ ਜਿਹੜੇ ਤੱਤ ਨੂੰ ਲੱਭਦੇ ਨੇ, ਠੋਸ ਟਰੂਥ ਦੇ ਨਾਲ ਜੁੜਦੇ ਨੇ, ਔਰ ਕੁਛ ਨੇ ਜਿਹੜੇ ਬੇਕਾਰ ਦੇ ਵਿੱਚ ਆਪਣੀ ਜ਼ਿੰਦਗੀ ਗਵਾਉਂਦੇ ਨੇ। ਹੁਣ ਵੈਸੇ ਬੇਸ਼ੱਕ ਲੱਸੀ ਜਿਹਨੂੰ ਛਾਛ ਕਿਹਾ ਜਾਂਦਾ ਹੈ, ਜਾਂ ਸਾਡੇ ਜਿਹੜਾ ਛਾਹ ਵੇਲਾ ਸੀ, ਜਿਹੜਾ ਮਾਰਨਿੰਗ ਤੋਂ ਬਾਅਦ ਪਹਿਲਾਂ ਉਹਨੂੰ ਛਾਹ ਇਸ ਲਈ ਵੀ ਲੱਸੀ ਹੈ, ਲੱਸੀ ਦੇ ਆਪਣੇ ਗੁਣ ਨੇ, ਪਰ ਜਦੋਂ ਤੁਸੀਂ ਦੁੱਧ ਰਿੜਕਦੇ ਹੋ ਤੇ ਜ਼ਾਹਰ ਹੈ ਕਿ ਜਿਹੜੀ ਉਹਦੇ ਚ ਕੀਮਤੀ ਚੀਜ਼ ਹੈ ਉਹ ਤਾਂ ਮੱਖਣ ਹੈ। ਔਰ ਮੱਖਣ ਨੂੰ ਜੇ ਤੁਸੀਂ ਰਿੜਕਦੇ ਰਹੋ ਤੇ ਫਿਰ ਮੱਖਣ ਨੂੰ ਜੇ ਟਾਈਮ ਸਿਰ ਬਾਹਰ ਨਾ ਕੱਢੋ ਫਿਰ ਵਾਪਸ ਰਲ ਜਾਂਦਾ, ਫਿਰ ਹੋ ਜਾਂਦਾ। ਸੋ ਇਸੇ ਤਰ੍ਹਾਂ ਜਦੋਂ ਜਿਹੜੇ ਰੱਬ ਨਾਲ ਜੁੜੇ ਹੋਏ ਬੰਦੇ ਨੇ, ਜਿਵੇਂ ਕਬੀਰ ਸਾਹਿਬ ਉਹ ਬਿਆਨ ਕਰਨਗੇ ਤੇ ਉਹ ਇਹੀ ਕਹਿਣਗੇ ਕਿ ਭਾਈ ਇੱਕ ਪਾਸੇ ਮੱਖਣ ਹੈ, ਇੱਕ ਪਾਸੇ ਛਾਛ ਹੈ, ਲੱਸੀ ਹੈ। ਔਰ ਜਿਹੜੇ ਸੱਚਮੁੱਚ ਰੱਬ ਵਾਲੇ ਨੇ ਉਹ ਮੱਖਣ ਵਾਲੇ ਨੇ। ਜਿਵੇਂ ਅਸੀਂ ਹੰਸ ਵੱਲੋਂ ਮੋਤੀ ਚੁਗਣਾ ਤੇ ਕਾਂ ਵੱਲੋਂ ਗੰਦ ਖਾਣਾ, ਇਹਨੂੰ ਅਸੀਂ ਕੰਪੇਅਰ ਕਰਦੇ ਹਾਂ। ਸੋ ਉਹਨਾਂ ਨੇ ਜਿਹੜੀ ਮਧਾਣੀ ਨੂੰ ਔਰ ਉਸ ਦੁੱਧ ਰਿੜਕਣ ਨੂੰ ਇੱਕ ਅਲੰਕਾਰ ਦੇ ਤੌਰ ਤੇ ਇਸਤੇਮਾਲ ਕੀਤਾ। ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰ ਮਾਇਆ ਡੋਲਣੀ ਪਵਨ ਝਕੋਲਣ ਹਾਰ, ਸੰਤੋ ਮਾਖਨ ਖਾਇਆ ਛਾਛ ਪੀਏ ਸੰਸਾਰ।
ਜੀ ਕਬੀਰ ਮਾਇਆ ਡੋਲਣੀ। ਹੁਣ ਦੁੱਧ ਤਾਂ ਹੀ ਰੜਕਿਆ ਜਾਂਦਾ ਹੈ ਕਿ ਉਹਨੂੰ ਜਿਹੜਾ ਹੈ ਉਹ ਮਧਾਣੀ ਦੇ ਨਾਲ, ਮਧਾਣੀ ਚਾਟੀ ਦੇ ਵਿੱਚ ਚੱਲਦੀ ਹੈ। ਕਿਹਾ ਵੀ ਇਸੇ ਤਰ੍ਹਾਂ ਜਿਹੜੀ ਹਿਊਮਨ ਬਾਡੀ ਹੈ ਉਹਦੇ ਵਿੱਚ ਜਿਹੜੇ ਸਾਡੇ ਸਾਹ ਨੇ ਇਹ ਮਾਨੋ ਮਧਾਣੀ ਹੈ, ਜੀ ਔਰ ਜੀਵਨ ਦਾ ਯੂਜ਼ ਇਹ ਹੈ, ਫਾਇਦਾ ਇਹ ਹੈ ਜਾਂ ਤੱਤਸਾਰ ਇਹ ਹੈ, ਜੇ ਸਾਡੇ ਸਾਹਾਂ ਦੀ ਮਧਾਣੀ ਰੱਬ ਦੀ ਯਾਦ ਨੂੰ ਸਮਰਪਿਤ ਹੋਏ ਫਿਰ ਤਾਂ ਮੱਖਣ ਵਾਂਗ ਤੁਹਾਡੀ ਜ਼ਿੰਦਗੀ ਹੋਏਗੀ। ਜਿਵੇਂ ਮੱਖਣ ਚਿੱਟਾ ਹੈ, ਮੱਖਣ ਬੇਦਾਗ ਹੈ, ਮੱਖਣ ਹੈਲਥੀ ਹੈ, ਜੀ ਇਸੇ ਤਰ੍ਹਾਂ ਜੇ ਤੁਹਾਡੀ ਸਾਹ ਦੀ ਮਧਾਣੀ ਚੋਂ ਰਿੜਕ ਕੇ ਰੱਬ ਦੀ ਯਾਦ ਨਿਕਲੇ ਤੇ ਫਿਰ ਜੀਵਨ ਸਫਲ ਹੈ। ਕਬੀਰ ਮਾਇਆ ਡੋਲਣੀ, ਡੋਲਣੀ ਹੈ ਚਾਟੀ, ਜੀ ਕਿ ਵੀ ਜਿਹੜੀ ਮਾਇਆ ਦੁਨਿਆਵੀ ਇਹ ਚਾਟੀ ਹੈ, ਪਵਨ ਝਕੋਲਣ ਹਾਰ। ਔਰ ਇਹ ਜਿਹੜੀ ਹਵਾ ਹੈ ਸਾਡੇ ਸਵਾਸ ਨੇ, ਇਹ ਮਾਨੋ ਹਵਾ ਜਿਹੜੀ ਹੈ ਉਹ ਉਹਨੂੰ ਕਰ ਰਹੀ ਹੈ ਸੰਤੋ ਮਾਖਨ ਖਾਇਆ। ਜਿਹੜੇ ਰੱਬ ਦੇ ਬੰਦੇ ਨੇ, ਸੰਤ ਦਾ ਮਤਲਬ ਸੱਤ ਦੇ ਰਸਤੇ ਤੇ ਤੁਰੇ ਹੋਏ, ਉਹਨਾਂ ਦਾ ਫੋਕਸ ਮੱਖਣ ਹੋਏਗਾ। ਉਹ ਜ਼ਿੰਦਗੀ ਦੇ ਪਰਪਸ ਨੂੰ ਰੱਬ ਦੀ ਯਾਦ, ਰੱਬ ਦੀ ਖਲਕਤ ਦੀ ਸੇਵਾ ਦੇ ਵਿੱਚ ਲਾਣਗੇ ਜੀ ਔਰ ਛਾਛ ਪੀਏ ਸੰਸਾਰ। ਤੇ ਜਿਹੜਾ ਬਾਕੀ ਦੁਨੀਆਦਾਰੀ ਹੈ ਜਿਹੜੀ ਮਾਇਆ ਦੇ ਵਿੱਚ ਗਲਤਾਨ ਆਪਣਾ ਸਾਰਾ ਜਿਹੜਾ ਵਕਤ ਹੈ ਉਸ ਪਾਸੇ ਲਾਏਗੀ, ਉਹ ਇਵੇਂ ਹੀ ਹੈ ਕਿ ਬਈ ਇਹ ਉਹਦੇ ਲਈ ਉਹ ਛਾਛ ਹੀ ਬਚੇਗੀ। ਔਰ ਇਹੀ ਹਕੀਕਤਨ ਇਹਨਾਂ ਦੋਨਾਂ ਸ਼ਲੋਕਾਂ ਨੂੰ ਜੇ ਅਸੀਂ ਇੱਕ ਆਈਡੀਅਲ ਦੇ ਨਾਲ ਦੇਖੀਏ ਤੇ ਫਿਰ ਨਾ ਅਸੀਂ ਲਸਣ ਦੀ ਖਾਨ ਬਣਨਾ, ਨਾ ਅਸੀਂ ਮੱਖਣ ਤੋਂ ਵਿਰਵੇ ਹੋਣਾ, ਤੇ ਜ਼ਿੰਦਗੀ ਨੂੰ ਰੱਬ ਦੀ ਯਾਦ ਵਿੱਚ ਗੁਜ਼ਾਰਦੇ ਹਾਂ ਆਪਣੇ ਜੀਵਨ ਨੂੰ ਸਫਲ ਕਰਨਾ ਹੈ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਕਿ ਵੀ ਇਹ ਸਾਡਾ ਜੀਵਨ ਵੀ ਸਫਲ ਹੋਏਗਾ ਔਰ ਪਰਲੋਕ ਵੀ ਜਿਹੜਾ ਹੈ ਉਹ ਰੱਬ ਦੀ ਦਰਗਾਹ ਦੇ ਵਿੱਚ ਅਸੀਂ ਉਜਲ ਮੁਖ ਦੇ ਨਾਲ ਜਾਵਾਂਗੇ ਔਰ ਰੱਬ ਦੇ ਨਾਲ ਮੇਲ ਇਸ ਜੀਵਨ ਦੇ ਵਿੱਚ ਹੋਏਗਾ। ਔਰ ਇਹੀ ਜ਼ਿੰਦਗੀ ਦਾ ਅਸਲ ਮਨੋਰਥ ਵੀ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲੋਂ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।